ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਜੋ ਵੀ ਉੱਥੇ ਖਬਰਾਂ ਹੁੰਦੀਆਂ ਉਹਨਾਂ ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋ ਦੇ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500 ਸੈਨੋ ਦੇ ਤੋਂ। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ ਇਸ਼ਾਨਜੀਤ ਸਿੰਘ ਕਲੋਟੀ ਦੇ ਪਰਿਵਾਰ ਜੋ ਬਸੇਟੇ, ਸੁਰਿੰਦਰ ਕੌਰ ਧਾਮੀ ਦੇ ਪਰਿਵਾਰ ਸੀਰਜ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਅਪ ਤੋਂ, ਬਿੱਲਾ ਸਿੰਘ ਰਾਜੀ ਸੈਨੋਜੇ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ, ਧੰਨਵਾਦ। ਅਤੇ ਬਲਤੇਜ ਪੰਨੂ ਜੀ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਜਿਸ ਤਰ੍ਹਾਂ ਗਊ ਰੱਖਿਆ ਜਿਹੜੇ ਉਹਨਾਂ ਨੇ ਬਹਾਨੇ ਦੇ ਨਾਲ ਹੀ ਬਹੁਤ ਜਿਹੜੀ ਗੜਦਮ ਮਚਾਇਆ ਹੋਇਆ ਸੀਗਾ ਅਤੇ ਉਹਨਾਂ 'ਤੇ ਹੋਰ ਪਾਬੰਦੀ ਦੀ ਮੰਗ ਵਧੀ ਜੀ। ਦਲਿਤਾਂ ਦੇ ਖਿਲਾਫ ਮੁਲਕ ਭਰ ਦੇ ਵਿੱਚ ਵੱਧ ਰਿਹਾ ਜਿਹੜਾ ਤਸ਼ੱਦਦ ਹੈ ਜੀ, ਉਹਨਾਂ ਮਾਮਲਿਆਂ ਦੇ ਉੱਤੇ ਨੱਥ ਪਾਉਣ ਦੇ ਵਿੱਚ ਫੇਲ ਹੋਣ ਦੇ ਉੱਤੇ ਸਰਕਾਰ ਨੂੰ ਜਿਹੜਾ ਜੀ ਘੇਰਦਿਆਂ ਹੋਇਆ ਵਿਰੋਧੀ ਧਿਰ ਨੇ ਲੋਕ ਸਭਾ ਦੇ ਵਿੱਚ ਮੰਗ ਕੀਤੀ ਹੈ ਜੀ ਕਿ ਗਊ ਰੱਖਿਅਕ ਜਿਹੜੀਆਂ ਹਿੰਦੂ ਜਥੇਬੰਦੀਆਂ ਨੇ ਉਹਨਾਂ ਦੇ ਉੱਤੇ ਪਾਬੰਦੀ ਲਾਈ ਜਾਵੇ। ਮੈਂਬਰਾਂ ਨੇ ਇਹ ਵੀ ਕਿਹਾ ਜੀ ਕਿ SC ਤੇ ST ਵਰਗਾਂ ਦੇ ਲੋਕ ਭੈ ਦੇ ਮਾਹੌਲ ਦੇ ਵਿੱਚ ਜਿਹੜਾ ਜੀ ਉਹ ਰਹਿ ਰਹੇ ਨੇ। ਦਲਿਤਾਂ ਤੇ ਹੋ ਰਹੇ ਤਸ਼ੱਦਦ ਦੇ ਮੁੱਦੇ ਦੇ ਵਿੱਚ ਜਿਹੜਾ ਜੀ ਵੱਖ-ਵੱਖ ਵਿਰੋਧੀ ਧਿਰਾਂ ਨੇ ਜਿਹੜਾ ਜੀ ਉਹ ਭਾਗ ਲਿਆ। ਉਹਨਾਂ ਨੇ ਕਿਹਾ ਕਿ ਦੱਬੇ ਕੁਚਲੇ ਵਰਗਾਂ ਦੀ ਹਾਲਤ ਤੇ ਧਿਆਨ ਕੇਂਦਰਿਤ ਜਿਹੜਾ ਜੀ ਉਹ ਕੀਤਾ ਜਾਵੇ। KH ਮੁਨੀਅੱਪਾ ਕਾਂਗਰਸ ਦੇ ਜਿਹੜੇ ਨੇ ਜੀ, ਉਹਨਾਂ ਨੇ ਦੋਸ਼ ਇਹ ਲਾਇਆ ਕਿ ਗੁਜਰਾਤ ਦੇ ਵਿੱਚ ਦਲਿਤਾਂ ਤੇ ਹਮਲਿਆਂ ਦੀ ਹੱਦ ਹੋ ਗਈ ਹੈ ਤੇ ਇਤਿਹਾਸ ਦੇ ਵਿੱਚ ਪਹਿਲਾਂ ਅਜਿਹੇ ਹਮਲੇ ਕਦੇ ਦੇਖੇ ਨਹੀਂ ਗਏ। ਬਹਿਸ ਦੀ ਸ਼ੁਰੂਆਤ ਕਰਦੇ ਆ ਜਿਹੜੇ PK ਬੀਜੂ ਨੇ CPIM ਦੇ, ਉਹਨਾਂ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਹੋਇਆ ਕਿਹਾ ਕਿ ਸੰਵਿਧਾਨ 'ਚ ਸਾਰੇ ਨਾਗਰਿਕਾਂ ਨੂੰ ਇੱਕ ਸਮਾਨ ਹੱਕ ਦੇਣ ਦੇ ਬਾਵਜੂਦ ਉਹਨਾਂ ਨੂੰ ਬਰਾਬਰੀ ਦੇ ਹੱਕਾਂ ਤੋਂ ਜਿਹੜਾ ਜੀ ਉਹ ਵਾਂਝਿਆ ਰੱਖਿਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਰੋਜ਼ 3 ਦਲਿਤ ਮਹਿਲਾਵਾਂ ਤੇ ਜਬਰ ਜਨਾਹ ਹੋ ਰਿਹਾ ਔਰ ਹਰੇਕ 18 ਮਿੰਟਾਂ 'ਚ ਦਲਿਤਾਂ ਦੇ ਖਿਲਾਫ ਇੱਕ ਜੁਰਮ ਜਿਹੜਾ ਜੀ ਉਹ ਹੋ ਰਿਹਾ। ਔਰ ਸਰਕਾਰੀ ਸਕੂਲਾਂ 'ਚ ਭਾਈਚਾਰੇ ਦੇ 37.8% ਬੱਚੇ ਜਿਹੜੇ ਨੇ ਉਹ ਵੱਖਰੇ ਤੌਰ ਦੇ ਉੱਤੇ ਬਿਠਾਏ ਜਾਂਦੇ ਨੇ, ਜਦੋਂ ਕਿ 24.5% ਦਲਿਤਾਂ ਨੂੰ ਪੁਲਿਸ ਸਟੇਸ਼ਨਾਂ ਦੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਨਹੀਂ ਦਿੱਤੀ ਜਾਂਦੀ। ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਸੀਗਾ ਜੀ, ਉਦੋਂ ਬਾਅਦ ਇਹ ਮਾਮਲਾ ਜਿਹੜਾ ਜੀ ਉਹ ਬਹੁਤ ਭਖਿਆ। ਬੇਸ਼ੱਕ ਨਰਿੰਦਰ ਮੋਦੀ ਹੋਰਾਂ ਨੇ ਕੋਸ਼ਿਸ਼ ਕੀਤੀ ਸੀ ਸੁਪਰਮੈਨ ਬਣਨ ਦੀ, ਉਹਦੇ ਵਿੱਚ ਕਿ ਜਿਹੜੀ ਦਲਿਤਾਂ ਦੇ ਉੱਤੇ ਜ਼ੁਲਮ ਨਾ ਕਰੋ, ਮੈਨੂੰ ਗੋਲੀ ਮਾਰ ਦਿਓ, ਉਹ ਉਲਟ ਪੈ ਗਿਆ ਸਾਰਾ ਜੀ। ਹੁਣ ਇਹਨੂੰ ਲੈ ਕੇ ਜਿਹੜਾ ਜੀ ਮੰਗ ਜਿਹੜੀ ਆ ਉਹ ਭਖੀ ਆ ਕਿ ਇਹਨਾਂ ਦੇ ਉੱਤੇ ਪਾਬੰਦੀ ਜਿਹੜੀ ਆ ਜੀ ਉਹ ਲੱਗਣੀ ਚਾਹੀਦੀ ਆ। ਜਦੋਂ ਕਿ ਪੰਜਾਬ ਦੇ ਵਿੱਚ ਜਿਹੜਾ ਗਾਂ ਟੈਕਸ ਹੈ ਜੀ ਉਹ ਲਾ ਦਿੱਤਾ ਗਿਆ। ਇੱਥੇ ਬਿਲਕੁਲ ਉਲਟਾ ਜੀ, ਤੁਸੀਂ 4 ਵੀਲਰ ਲੈ ਆਓ, 2 ਵੀਲਰ ਲੈ ਆਓ, ਕਿਤੇ ਖਾਣਾ ਖਾਣ ਬਾਹਰ ਜਾਣਾ, ਕੁਝ ਵੀ ਖਾਣਾ, ਉਹਦੇ ਉੱਤੇ ਤੁਹਾਨੂੰ ਗਾਂ ਟੈਕਸ ਜਿਹੜਾ ਜੀ ਉਹ ਦੇਣਾ ਪਊਗਾ। ਇਹੋ ਜਿਹੀਆਂ ਜਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਹੱਥਾਂ 'ਚ ਡਾਂਗਾ ਲਈ ਫਿਰਦੀਆਂ ਨੇ, ਕਾਨੂੰਨ ਆਪਣੇ ਹੱਥ ਦੇ ਵਿੱਚ ਲਈ ਫਿਰਦੀਆਂ ਨੇ, ਇਹ ਉਹਨਾਂ ਨੂੰ ਸ਼ਹਿ ਦੇਣ ਵਾਲੀ ਜਿਹੜੀ ਗੱਲ ਹੈ ਜੀ ਉਦੋਂ ਵੱਧ ਹੋਰ ਕੁਝ ਨਹੀਂ, ਜਦੋਂ ਕਿ ਜਿਹੜੇ ਅਵਾਰਾ ਡੰਗਰ ਨੇ ਉਹ ਲੋਕਾਂ ਦੇ ਵਿੱਚ ਸੜਕਾਂ ਦੇ ਉੱਤੇ ਵੱਜਦੇ ਫਿਰਦੇ ਨੇ ਜੀ। ਬਿਲਕੁਲ, ਬਹੁਤ ਜ਼ਿਆਦਾ ਬਚਦੇ ਆ, ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਤੇ ਜਿਹੜੀਆਂ ਅਵਾਰਾ ਗਾਵਾਂ ਹੁੰਦੀਆਂ ਆ ਉਹ ਸੜਕਾਂ ਦੇ ਵਿੱਚ ਹੀ ਬੈਠੀਆਂ ਹੁੰਦੀਆਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਰਜ਼ ਨਿਬੇੜਾ ਕਾਨੂੰਨ ਦੀ, ਤੇ ਇਹ ਮਹਿਸੂਸ ਕੀਤਾ ਜਾਂਦਾ ਕਿ ਪੰਜਾਬ ਸਰਕਾਰ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਬਿਲਕੁਲ ਜੀ, ਪੰਜਾਬ ਸਰਕਾਰ ਜਿਹੜੇ ਇਹੋ ਜਿਹੇ ਜਿਹੜੇ ਮਾਮਲੇ ਨੇ ਉਹਨਾਂ ਨੂੰ ਨਹੀਂ ਲੈ ਰਹੀ। ਕੁਝ ਲੋਕ ਲੁਭਾਊ ਜਿਹੜੀਆਂ ਚੀਜ਼ਾਂ ਨੇ ਉਸ ਪਾਸੇ ਵੱਲ ਹੀ ਉਹਦਾ ਜਿਹੜਾ ਜੀ ਉਹ ਧਿਆਨ ਹੈ ਕਿ ਫੰਡਿੰਗ ਜਿਹੜੀ ਆ ਜਿਨ੍ਹਾਂ ਤੋਂ ਲੈਣੀ ਬਿਜ਼ਨਸਮੈਨਾਂ ਤੋਂ, ਉਹਨਾਂ ਨੂੰ ਜਿਹੜੀਆਂ ਜ਼ਮੀਨਾਂ ਦਿੱਤੀਆਂ ਨੇ ਕੌਡੀਆਂ ਦੇ ਭਾਅ ਕਿਸਾਨਾਂ ਤੋਂ ਖੋਹ ਕੇ ਹੁਣ ਉਹਨਾਂ ਦੇ ਉੱਤੇ ਘਰ ਬਣਾਉਣ ਵਰਗੇ ਜਿਹੜੇ ਲੋਕ ਲੁਭਾਊ ਚੀਜ਼ਾਂ ਸੀਗੀਆਂ ਉਹ ਦੇ ਦਿੱਤੀਆਂ। ਜਦੋਂ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਕਰਜ਼ੇ ਤੋਂ ਨਿਜਾਤ ਦਿਵਾਉਣ ਦੇ ਵਾਸਤੇ ਕਾਇਮ ਕੀਤਾ ਜਿਹੜਾ ਕਰਜ਼ ਨਿਬੇੜਾ ਕਾਨੂੰਨ ਸੀਗਾ, ਉਹਨੂੰ ਲਾਗੂ ਕਰਨ ਦੇ ਵਾਸਤੇ ਸੰਜੀਦਾ ਨਹੀਂ ਹੈ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਟ੍ਰਿਬਿਊਨਲ ਦੇ ਗਠਨ ਕਰਨ ਦਾ ਮਾਮਲਾ ਵਿੱਚ ਵਿਚਾਲੇ ਲਟਕੇ ਹੀ ਨਹੀਂ ਪਿਆ, ਸਗੋਂ ਸਰਕਾਰ ਦੇ ਵੱਲੋਂ ਵਿਆਜ ਦਰ ਵੀ ਜਿਹੜੀ ਆ ਜੀ ਉਹ ਮਿੱਥੀ ਨਹੀਂ ਗਈ। ਔਰ ਇਸ ਮਾਮਲੇ ਨੂੰ ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਕਿ ਬੁੱਧਵਾਰ ਨੂੰ ਹੋਈ ਸੀ ਉਹਦੇ ਵਿੱਚ ਵੀ ਵਿਚਾਰਿਆ ਗਿਆ, ਪਰ ਮੁੱਦਾ ਤਣ ਪੱਤਨ ਜਿਹੜਾ ਜੀ ਉਹ ਨਹੀਂ ਲੱਗਿਆ। ਮੰਤਰੀ ਮੰਡਲ ਦੇ ਵੱਲੋਂ ਖੇਤੀਬਾੜੀ ਵਿਭਾਗ ਨੂੰ ਵਿਆਜ ਦਰ ਦੇ ਘੋਖਣ ਦੀਆਂ ਹਦਾਇਤਾਂ ਦੇ ਕੇ ਕੋਈ ਫੈਸਲਾ ਜਿਹੜਾ ਉਹ ਨਹੀਂ ਕੀਤਾ ਗਿਆ। ਇਸ ਕਾਨੂੰਨ ਦੇ ਅਮਲ ਤੋਂ ਰੋਕਣ ਦੇ ਵਾਸਤੇ ਸਰਕਾਰ ਤੇ ਆੜ੍ਹਤੀਆਂ ਦਾ ਦਬਾਅ ਹੈ ਔਰ ਕੁਝ ਮੰਤਰੀਆਂ ਵੱਲੋਂ ਜਿਹੜਾ ਜੀ ਆੜ੍ਹਤੀਆਂ ਦੀ ਹਮਾਇਤ ਕੀਤੀ ਜਾ ਰਹੀ ਹੈ
ਖੇਤੀਬਾੜੀ ਵਿਭਾਗ ਦੇ ਵੱਲੋਂ ਬੈਂਕਾਂ ਦੇ ਵਿਆਜ ਦੇ ਜਿਹੜਾ ਬੇਸ ਰੇਟ ਤੋਂ 4% ਦੀ ਵਿਆਜ ਦਰ ਵਧਾ ਕੇ ਵਿਆਜ ਜਿਹੜਾ ਜੀ ਫਿਕਸ ਕਰਨ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ। ਬੈਂਕਾਂ ਦਾ ਬੇਸ ਵਿਆਜ ਰੇਟ ਇਸ ਵੇਲੇ 9 ਰੁਪਏ ਤੇ 30 ਪੈਸੇ 9.30% ਹੈ ਤੇ 4% ਦੇ ਵਾਧੇ ਦੇ ਨਾਲ ਇਹ 13.30% ਤੱਕ ਜਿਹੜਾ ਜੀ ਉਹ ਬਣੂਗੀ। ਇਹ ਕਿਹਾ ਜਾ ਰਿਹਾ ਜੀ ਕਿ ਆੜ੍ਹਤੀਆਂ ਦੇ ਵੱਲੋਂ ਪ੍ਰਾਈਮ ਲੈਂਡਿੰਗ ਰੇਟ ਜਿਹੜਾ ਜੀ ਉਹ ਤੋਂ ਵਧਾ ਕੇ ਵਿਆਜ ਦਰ ਮਿੱਥਣ ਦੀ ਮੰਗ ਰੱਖੀ ਗਈ ਹੈ। ਬੈਂਕਾਂ ਦਾ PLR ਆਮ ਤੌਰ ਦੇ ਉੱਤੇ 10% ਤੋਂ ਜਿਹੜਾ ਜੀ ਉਹ ਜ਼ਿਆਦਾ ਹੁੰਦਾ। ਇਹ ਵੀ ਕਿਹਾ ਜਾ ਰਿਹਾ ਜੀ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਜਿਹੜੇ ਭਣੋਈਏ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਦਰਮਿਆਨ ਇਸ ਮਾਮਲੇ ਦੇ ਉੱਤੇ ਤਿੱਖੇ ਮਤਭੇਦ ਜਿਹੜੇ ਆ ਜੀ ਉਹ ਸਾਹਮਣੇ ਆਏ ਨੇ। ਜਿਹੜੀ ਇਹ ਮੀਟਿੰਗ ਦੇ ਦੌਰਾਨ ਸਨਅਤੀ ਪਲਾਟਾਂ ਦੀ ਜਿਹੜੀ ਕਨਵਰਜਨ ਨੀਤੀ ਦੇ ਮੁੱਦੇ ਦੇ ਉੱਤੇ ਕੈਰੋਂ ਨੇ ਇਸ ਮੈਮੋਰੰਡਮ ਦੀਆਂ ਕੁਝ ਮੱਦਾਂ ਦਾ ਵਿਰੋਧ ਕੀਤਾ, ਜਦੋਂ ਕਿ ਉਪ ਮੁੱਖ ਮੰਤਰੀ ਹੋਰਾਂ ਨੇ ਇਸ ਨੀਤੀ ਨੂੰ ਜਿਉਂ ਦੀ ਤਿਉਂ ਜਿਹੜੀ ਆ ਜੀ ਉਹ ਕਰਨ ਦੀ ਵਕਾਲਤ ਜਿਹੜੀ ਆ ਜੀ ਉਹ ਕੀਤੀ। ਭਾਵ ਕਿ ਇਹ ਆਪਸ ਦੇ ਵਿੱਚ ਵੀ ਇਹਨਾਂ ਮਾਮਲਿਆਂ ਦੇ ਉੱਤੇ ਜਿਹੜੀ ਇਹਨਾਂ ਦੀ ਸੁਰ ਇੱਕੋ ਨਹੀਂ ਹੈਗੀ, ਪਰ ਕਿਉਂਕਿ ਮਾਮਲਾ ਵੋਟਾਂ ਦਾ ਹੈ, ਕਿਸੇ ਤਰੀਕੇ ਦੇ ਨਾਲ ਵੋਟਾਂ ਜਿਹੜੀਆਂ ਜੀ ਉਹ ਮਿਲ ਜਾਣ ਉਹਨੂੰ ਹੀ ਮੁੱਖ ਰੱਖ ਕੇ ਜਿਹੜਾ ਜੀ ਉਹ ਕੀਤਾ ਜਾ ਰਿਹਾ। ਹਾਲਾਂਕਿ ਸਭ ਤੋਂ ਵੱਡਾ ਵੋਟ ਬੈਂਕ ਜਿਹੜਾ ਜੀ ਉਹ ਕਿਸਾਨ ਹੈ, ਕਿਸਾਨਾਂ ਦੀ ਹਮਾਇਤੀ ਹੋਣ ਦਾ ਦਾਅਵਾ ਵੀ ਜਿਹੜਾ ਜੀ ਉਹ ਇਹ ਪਾਰਟੀ ਕਰਦੀ ਹੈ, ਪਰ ਜਿਹੜੇ ਤਰੀਕੇ ਦੇ ਨਾਲ ਇਹ ਆੜ੍ਹਤੀਆਂ ਤੋਂ ਕਰਜ਼ਾ ਲੈਣ ਵਾਲੀ ਜਿਹੜੀ ਗੱਲ ਹੈ ਜੀ ਉਹਦੇ ਉੱਤੇ ਚੁੱਪ ਜਿਹੜੀ ਹੈ ਜੀ ਉਹ ਵੱਟ ਲਈ ਆ ਸਰਕਾਰ ਨੇ। ਉੱਥੋਂ ਤੁਸੀਂ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ ਹੋ ਕਿ ਕਿੰਨੀ ਕੁ ਗੰਭੀਰ ਹੈ ਜੀ। ਬਿਲਕੁਲ ਜੀ, ਸਰਕਾਰ ਨੇ ਤਾਂ ਆਪਣਾ ਫਾਇਦਾ ਦੇਖਣਾ ਹੈਗਾ ਕਿ ਉਹਨਾਂ ਨੂੰ ਕਿੱਧਰੋਂ ਵੱਡੇ ਵੱਡੇ ਗੱਫੇ ਆ ਰਹੇ ਆ। ਤੇ ਅੱਗੇ ਆਪਾਂ ਗੱਲ ਕਰੀਏ ਕਿ ਜੋ ਵੋਟਾਂ ਸ਼ੁਰੂ ਲਾਗੇ ਆਉਂਦੀਆਂ ਗਈਆਂ ਤੇ ਉਸ ਦੇ ਕਾਰਨ ਕੁਛ ਨਾ ਕੁਛ ਜਿਹੜਾ ਆ ਪੰਜਾਬ ਦੇ ਵਿੱਚ ਹੋ ਰਿਹਾ ਆ, ਜਾਂ ਤੇ ਧਾਰਮਿਕ ਕਿਤਾਬਾਂ ਦੀ ਧਾਰਮਿਕ ਜਿਹੜੇ ਸਾਡੀਆਂ ਗ੍ਰੰਥ ਹੈਗੇ ਆ ਉਹਨਾਂ ਦੀ ਬੇਅਦਬੀ ਹੋ ਰਹੀ ਆ, ਤੇ ਉਸ ਤੋਂ ਬਾਅਦ ਹੋਰ ਚੀਜ਼ਾਂ ਕਰਨ ਤੋਂ ਬਾਅਦ ਜਾਂ ਗੋਲੀਆਂ ਚੱਲੀਆਂ ਤੇ ਫੜੋ ਫੜਾਈ ਜਾਰੀ ਹੈ ਜੀ। ਪਹਿਲਾਂ ਹੁਸ਼ਿਆਰਪੁਰ ਤੋਂ ਖਾਲਿਸਤਾਨੀ ਫੜੇ ਆ ਤੇ ਹੁਣ ਅੰਮ੍ਰਿਤਸਰ ਤੋਂ, ਕੀ ਪਹਿਲਾਂ ਇਹ ਕਿਤੇ ਲੁਕੇ ਹੋਏ ਸੀ ਜਾਂ ਹੁਣ ਨਵੇਂ ਆਏ ਆ? ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਇਹ ਪਹਿਲਾਂ ਵੀ ਇੱਥੇ ਹੀ ਸੀਗੇ ਜੀ, ਪਰ ਇਹ ਫੜੋ ਫੜਾਈ ਜਿਹੜੀ ਹੈ ਜੀ ਇਹ ਬੜੀ ਤੇਜ਼ ਹੋ ਗਈ ਆ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਨਾਲ ਸੰਬੰਧਿਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਜਿਹੜਾ ਜੀ ਉਹ ਕੀਤਾ। ਕਾਊਂਟਰ ਇੰਟੈਲੀਜੈਂਸ ਦੇ IG ਜਿਹੜੇ ਨੇ ਜੀ MF ਫਾਰੂਕੀ, ਉਹਨਾਂ ਨੇ ਇਹ ਦੱਸਿਆ ਜੀ ਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਜਲਾਲਪੁਰ ਕਲਾਂ ਦਾ ਵਾਸੀ ਜਿਹੜਾ ਜੀ ਗੁਰਪਾਲ ਸਿੰਘ, ਮੇਜਰ ਸਿੰਘ ਵਾਸੀ ਕਰਨਾਲ, ਇਸ ਵੇਲੇ ਉਹ ਵੈਰੋ ਨੰਗਰ ਬਟਾਲਾ ਦੇ ਵਿੱਚ ਰਹਿ ਰਿਹਾ। ਰਛਪਾਲ ਸਿੰਘ ਜਿਹੜਾ ਜਲਾਲਾਬਾਦ ਦਾ ਰਹਿਣ ਵਾਲਾ, ਇਹਨਾਂ ਦੇ ਕੋਲੋਂ ਪਿਸਟਲ 9mm ਦੇ ਜਿਹੜੇ ਸਣੇ ਮੈਗਜ਼ੀਨ 6 ਰੌਂਦ, ਇੱਕ ਪਿਸਟਲ 30 ਬੋਰ ਦਾ 10 ਰੌਂਦ ਜਿਹੜੇ ਆ ਜੀ ਉਹ ਬਰਾਮਦ ਕੀਤੇ ਗਏ ਆ। ਇਹ ਕਿਹਾ ਗਿਆ ਜੀ ਕਿ ਇਹ ਜਿਹੜੇ ਫੜੇ ਗਏ ਵਿਅਕਤੀ ਨੇ ਇਹਨਾਂ ਦੇ ਕੋਲੋਂ ਵਿਦੇਸ਼ਾਂ ਤੋਂ ਆਈ ਅਸਲਾ ਖੇਪ ਬਰਾਮਦ ਕਰਨ ਦਾ ਖੁਲਾਸਾ ਜਿਹੜਾ ਜੀ ਉਹ ਕੀਤਾ ਗਿਆ। ਇਹ ਆਖਿਆ ਗਿਆ ਪੁਲਿਸ ਦੀ ਜਿਹੜੀ ਪ੍ਰੈਸ ਰਿਲੀਜ਼ ਆ ਉਹਦੇ ਵਿੱਚ ਕਿ ਇਹਨਾਂ ਦੇ ਬੈਲਜੀਅਮ ਦੇ ਵਿੱਚ ਰਹਿ ਰਹੇ ਜਗਦੀਸ਼ ਸਿੰਘ ਉਰਫ ਭੂਰਾ, ਇੰਗਲੈਂਡ ਦੇ ਵਿੱਚ ਰਹਿ ਰਹੇ ਕੁਲਜੀਤ ਸਿੰਘ ਉਰਫ ਕੀਪਾ ਸਿੱਧੂ ਤੇ ਜਸਵੀਰ ਸਿੰਘ ਉਰਫ ਜੱਸੀ ਦੇ ਨਾਲ ਜਿਹੜੇ ਜੀ ਉਹ ਸਬੰਧ ਦੱਸੇ ਗਏ ਨੇ। ਇੰਗਲੈਂਡ ਵਾਸੀ ਜਿਹੜੇ ਕੀਪਾ ਤੇ ਜੱਸੀ ਨੇ ਉਹਨਾਂ ਦੇ ਪਾਕਿਸਤਾਨ ਦੇ ਵਿੱਚ ਰਹਿ ਰਹੇ ਪੰਜਾਬ ਦੇ ਕੁਝ ਵਾਂਟਡ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਸਬੰਧ ਹੋਣ ਦੀ ਗੱਲ ਜਿਹੜੀ ਆ ਜੀ ਉਹ ਆਖੀ ਗਈ ਆ। ਕਿਤੇ ਨਾ ਕਿਤੇ ਇਉਂ ਲੱਗ ਰਿਹਾ ਜੀ ਕਿ ਜਿਹੜੀ ਉਹ ਚਾਹੇ ਮੌਜੂਦਾ ਜਿਹੜੀ ਸਰਕਾਰ ਹੈ ਤੇ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ, ਉਹਨਾਂ ਨੂੰ ਇਉਂ ਲੱਗਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਜਿੰਨੇ ਲੋਕ ਨੇ ਉਹ ਸਾਰੇ ਦੇ ਸਾਰੇ ਖਾਲਿਸਤਾਨੀ ਨੇ ਤੇ ਉਹ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਗੜਬੜ ਕਰਾਉਣੀ ਚਾਹੁੰਦੇ ਨੇ। ਉਹਦਾ ਪ੍ਰਮੁੱਖ ਕਾਰਨ ਇਹੀ ਆ ਕਿ 2 ਪਾਰਟੀਆਂ ਨੂੰ ਜਿਹੜਾ ਜੀ ਉਹ ਲੋਕਾਂ ਨੇ, ਵਿਦੇਸ਼ੀ ਜਿਹੜੇ ਲੋਕ ਨੇ ਉਹਨਾਂ ਨੇ ਸਹਿਯੋਗ ਨਹੀਂ ਦਿੱਤਾ। ਹੁਸ਼ਿਆਰਪੁਰ ਤੋਂ ਬਾਅਦ ਅੰਮ੍ਰਿਤਸਰ ਤੇ ਹੁਣ ਅੰਮ੍ਰਿਤਸਰ ਤੋਂ ਬਾਅਦ ਪਤਾ ਨਹੀਂ ਕਿਹੜੇ ਸ਼ਹਿਰ ਦੀ ਵਾਰੀ ਆ ਤੇ ਇਹ ਨਹੀਂ ਪਤਾ ਕਿ ਇਹਦੇ ਵਿੱਚ ਜਿਹੜੇ ਪ੍ਰਵਾਸੀ ਲੋਕ ਨੇ ਉਹਦੇ ਵਿੱਚੋਂ ਕਿਹਦੀ ਜਿਹੜੀ ਹੈ ਜੀ ਵਾਰੀ ਆ ਜਾਣੀ ਹੈ ਕਿ ਉਹਨਾਂ ਦੇ ਨਾਲ ਉਹਨਾਂ ਦੇ ਸਬੰਧ ਨੇ ਤੇ ਇੱਥੇ ਪਰਚਾ ਜਿਹੜਾ ਜੀ ਉਹ ਦਰਜ ਹੋ ਜਾਣਾ। ਇਹ ਪਤਾ ਨਹੀਂ ਇਹ ਫਿਲਮੀ ਸਟੋਰੀਆਂ ਦੀਆਂ ਜਿਹੜੀਆਂ ਉਹ ਕਿੱਥੋਂ ਇੱਕਦਮ ਨਿਕਲਣੀਆਂ ਜਿਹੜੀਆਂ ਜੀ ਉਹ ਸ਼ੁਰੂ ਹੋ ਗਈਆਂ। ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਪਹਿਲਾਂ ਕਿੰਨਾ ਕਿਤੇ ਕੋਈ ਇੱਥੇ ਆਧਾਰ ਹੈਗਾ ਪੰਜਾਬ ਦੇ ਵਿੱਚ, ਜਾਂ ਪਹਿਲੀ ਕਿੰਨੀ ਕੁ ਜਿਹੜੀ ਆ ਜੀ ਉਹ ਸੁਣੀ ਆ, ਤੇ ਇੱਕਦਮ ਇਹ ਲੋਕ ਜਿਹੜੇ ਜੀ ਕਿੱਥੋਂ ਨਿਕਲ ਆਏ। ਇਹ ਕਹਾਣੀਆਂ ਜਿਹੜੀਆਂ ਨੇ ਇਹਨਾਂ ਦੇ ਉੱਤੇ ਯਕੀਨ ਤਾਂ ਜਿਹੜਾ ਕਰਨ ਨੂੰ ਕੋਈ ਦਿਲ ਨਹੀਂ ਕਰਦਾ, ਪਰ ਸਵਾਲ ਇਹ ਹੈ ਕਿ ਪੁਲਿਸ ਦੇ ਵੱਲੋਂ ਇਹ ਕਹਾਣੀਆਂ ਲਗਾਤਾਰ ਘੜੀਆਂ ਜਾ ਰਹੀਆਂ ਨੇ ਇੱਕ ਤੋਂ ਬਾਅਦ ਦੂਜੇ ਸ਼ਹਿਰ ਦੇ ਵਿੱਚ। ਜੀ ਬਿਲਕੁਲ, ਕਹਾਣੀਆਂ ਵੀ ਘੜੀਆਂ ਜਾ ਰਹੀਆਂ ਤੇ ਲੋਕਾਂ ਦੇ ਵਿੱਚ ਜਿਹੜਾ ਸਹਿਮ ਆ ਉਹ ਵੀ ਫੈਲਾਇਆ ਜਾ ਰਿਹਾ ਆ ਕਿ ਲੋਕੀ ਡਰਨ ਤੇ ਕੁਛ ਨਾ ਕਰਨ। ਤੇ ਅੱਗੇ ਆਪਾਂ ਪਾਵਰਕਾਮ ਦੀ ਗੱਲ ਕੀਤੀ ਆ, ਪਹਿਲਾਂ ਵੀ ਗੱਲ ਚੇਅਰਮੈਨੀਆਂ ਦੀ ਕੀਤੀ ਸੀ ਕਿ ਲੋਕਾਂ ਨੂੰ ਚੇਅਰਮੈਨੀਆਂ ਮਿਲਣ ਵਾਲੀਆਂ, ਪਰ ਇਸ ਦੇ ਵਿੱਚ ਜਿਹੜੀਆਂ ਸਿਆਸੀ ਚੇਅਰਮੈਨੀਆਂ ਦੇ ਚਾਹਵਾਨ ਸੀ ਉਹਨਾਂ ਦੇ ਪਰਕ ਉਤਰੇ ਜੀ। ਇਹ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਨੇੜਲਿਆਂ ਨੂੰ ਚੇਅਰਮੈਨੀਆਂ ਦੇਣ ਦਾ ਮਕਸਦ ਜਿਹੜਾ ਜੀ ਉਹ ਹਾਲ ਦੀ ਘੜੀ ਤਾਂ
ਜਿਹੜਾ ਜੀ ਉਹ ਪੈ ਰਿਹਾ ਖੂਹ ਖਾਤੇ। ਔਰ ਪਾਵਰਕੌਮ ਦੇ ਨਾਲ ਸੰਬੰਧਿਤ ਝਗੜਿਆਂ ਦੇ ਨਿਬੇੜ ਵਾਲੀਆਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੀਆਂ ਸਿਆਸੀ ਚੇਅਰਮੈਨੀਆਂ ਲਾਉਣ ਨੂੰ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਮਨਜ਼ੂਰੀ ਤਾਂ ਦਿੱਤੀ ਹੈ, ਪਰ ਚੇਅਰਮੈਨਾਂ ਲਈ ਤਜਵੀਜ਼ਤ ਠਾਠ-ਬਾਠ ਵਾਲੇ ਭੱਤੇ ਤੇ ਉਹਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਜਿਹੜੀਆਂ ਨੇ ਉਹਦੇ ਉੱਤੇ ਕੈਂਚੀ ਚਲਾਤੀ ਹੈ ਜੀ। 125 ਚੇਅਰਮੈਨ ਸਿਰਫ ਰੁਤਬੇ ਲਈ ਕੰਮ ਕਰਨ ਵਾਲੇ ਲੱਭਣੇ ਪੈਣਗੇ। ਪੰਜਾਬ ਸਰਕਾਰ ਨੇ ਚੇਅਰਮੈਨ ਲਾਉਣ ਦਾ ਐਲਾਨ ਕੀਤਾ ਸੀਗਾ, ਪਰ ਬਿਜਲੀ ਕਾਨੂੰਨ 2003 ਦੇ ਅਨੁਸਾਰ ਇਦਾਂ ਦਾ ਕੋਈ ਵੀ ਫੈਸਲਾ ਰੈਗੂਲੇਟਰੀ ਕਮਿਸ਼ਨ ਦੀ ਮਨਜ਼ੂਰੀ ਤੋਂ ਬਿਨਾਂ ਲਾਗੂ ਨਹੀਂ ਹੋ ਸਕਦਾ। ਸਰਕਾਰ ਦੀ ਤਜਵੀਜ਼ ਦੇ ਉੱਤੇ ਜਿਹੜੀ ਸੁਣਵਾਈ ਕਰਦਿਆਂ ਹੋਇਆ ਕਮਿਸ਼ਨ ਨੇ ਆਪਣੇ ਪਹਿਲੇ 10 ਸਤੰਬਰ 2015 ਨੂੰ ਜਾਰੀ ਹੁਕਮ ਦੇ ਵਿੱਚ ਸੋਧ ਕਰਕੇ ਜ਼ੋਨਲ, ਸਰਕਲ ਤੇ ਡਿਵੀਜ਼ਨਲ ਕਮੇਟੀਆਂ ਦੇ ਸਿਆਸੀ ਚੇਅਰਮੈਨ ਲਾਉਣ ਨੂੰ ਮਨਜ਼ੂਰੀ ਜਿਹੜੀ ਹੈ ਜੀ ਉਹ ਦਿੱਤੀ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਬਾਅ ਅਧੀਨ ਕਮਿਸ਼ਨ ਨੂੰ ਪਹਿਲੇ ਹੁਕਮ ਦੇ ਤਬਦੀਲੀ ਕਰਨੀ ਪਈ। ਹਾਲਾਂਕਿ ਬਿਜਲੀ ਕਾਨੂੰਨ 2003 ਦੀ ਪ੍ਰਸਤਾਵਨਾ ਦੇ ਵਿੱਚ ਸਪਸ਼ਟ ਇਹ ਕਿਹਾ ਗਿਆ ਜੀ ਕਿ ਰੈਗੂਲੇਟਰੀ ਕਮਿਸ਼ਨ ਸਿਆਸੀ ਦਖਲ ਅੰਦਾਜ਼ੀ ਤੋਂ ਨਿਰਪੱਖ ਰਹਿ ਕੇ ਜਿਹੜਾ ਜੀ ਉਹ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਕੰਮ ਕਰੂਗਾ। ਪਾਵਰਕੌਮ ਅਧਿਕਾਰੀਆਂ ਨੇ ਸਿਆਸੀ ਚੇਅਰਮੈਨ ਲਾਉਣ ਦੀ ਵਿਚਾਰ ਨੂੰ ਖੁੱਲੀ ਚੁਣੌਤੀ ਦਿੱਤੀ ਸੀ ਤੇ ਇਹਨੂੰ ਜਿਹੜਾ ਜੀ ਪ੍ਰੋਫੈਸ਼ਨਲ ਕੰਮ ਦੇ ਵਿੱਚ ਵਿਘਨ ਤੇ ਪਾਵਰਕੌਮ ਦੇ ਉੱਤੇ ਵਾਧੂ ਵਿੱਤੀ ਬੋਝ ਪਾਉਣ ਵਾਲਾ ਕਰਾਰ ਜਿਹੜਾ ਜੀ ਉਹ ਦਿੱਤਾ ਸੀਗਾ। ਹੁਣ ਇਹ ਸਮਝਿਆ ਜਾ ਰਿਹਾ ਕਿ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਹੀ ਜਿਹੜਾ ਜੀ ਇਹ ਲਾ ਦਿੱਤਾ ਜਾਊਗਾ, ਕਿਉਂਕਿ ਜਿੰਨੀ ਦੇਰ ਤੱਕ ਮਲਾਈ ਵਾਲੀਆਂ ਚੀਜ਼ਾਂ ਨਹੀਂ ਦੇਣੀਆਂ, ਸੁੱਖ ਸਹੂਲਤਾਂ ਨਹੀਂ ਦੇਣੀਆਂ, ਗੱਡੀਆਂ ਨਹੀਂ ਦੇਣੀਆਂ, ਕੋਠੀਆਂ ਨਹੀਂ ਦੇਣੀਆਂ, ਫਿਰ ਚੇਅਰਮੈਨੀ ਜਿਹੜੀ ਹੈ ਜੀ ਉਹ ਰਾਜਨੀਤਿਕ ਲੋਕ ਇਹ ਸੋਚਣਗੇ ਕਿ ਫਿਰ ਇਸ ਚੇਅਰਮੈਨੀ ਦਾ ਭਾਅ ਕੀ ਜੇ ਅਸੀਂ ਨੇੜੇ ਤੇੜੇ ਕਿਸੇ ਨੂੰ ਦਿਖਾ ਹੀ ਨਾ ਸਕੇ ਕਿ ਸਾਡੇ ਕੋਲੇ ਪਾਵਰ ਕਿੰਨੀ ਹੈ। ਜੇ ਪਾਵਰ ਨਹੀਂ ਹੈਗੀ ਫਿਰ ਪਾਵਰਕੌਮ ਦਾ ਚੇਅਰਮੈਨ ਕੌਣ ਬਣੂਗਾ ਜੀ। ਬਿਲਕੁਲ ਜੀ, ਜਿਹੜੇ ਸੇਵਾ ਵਾਲੇ ਭਾਲਦੇ ਆ ਇਸ ਤਰ੍ਹਾਂ ਸੇਵਾ ਵਾਲੇ ਨਹੀਂ ਮਿਲਣੇ। ਤੇ ਅੱਗੇ ਆਪਾਂ ਹਰਿਆਣੇ ਦੀ ਗੱਲ ਕਰੀਏ, ਹਰਿਆਣੇ ਵੱਲੋਂ ਵੱਖਰੀ ਹਾਈ ਕੋਰਟ ਦੀ ਮੰਗ ਸੀ ਤੇ ਉਹ ਟਲੀ ਜੀ। ਪੰਜਾਬ ਸਰਕਾਰ ਨੇ ਹਰਿਆਣੇ ਦੇ ਵੱਲੋਂ ਵੱਖਰੀ ਹਾਈ ਕੋਰਟ ਦੀ ਕੇਂਦਰ ਨੂੰ ਭੇਜੀ ਗਈ ਤਜਵੀਜ਼ ਦੇ ਉੱਤੇ ਇਤਰਾਜ਼ ਜਿਹੜਾ ਜੀ ਉਹ ਲਾਤਾ, ਜਿਹਦੇ ਕਰਕੇ ਕੇਂਦਰ ਦੀ ਸਰਕਾਰ ਨੇ ਹਾਲ ਦੀ ਘੜੀ ਆਖਰੀ ਫੈਸਲਾ ਲੈਣ ਤੋਂ ਟਾਲਾ ਜਿਹੜਾ ਜੀ ਉਹ ਵਟ ਲਿਆ। ਪੰਜਾਬ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਇਤਰਾਜ਼ ਜਿਹੜੇ ਨੇ ਉਹਨਾਂ ਦੀ ਡੀਟੇਲ ਕੀ ਆ ਇਹ ਤਾਂ ਨਹੀਂ ਪਤਾ ਲੱਗਿਆ ਜੀ, ਪਰ ਪੰਜਾਬ ਨੇ ਵੱਖਰੀ ਹਾਈ ਕੋਰਟ ਦੇ ਮਾਮਲੇ ਦੇ ਉੱਤੇ ਆਪਣੀ ਅਸਹਿਮਤੀ ਜਿਹੜੀ ਆ ਜੀ ਉਹ ਕੇਂਦਰ ਨੂੰ ਦੱਸ ਦਿੱਤੀ ਹੈ। ਕੇਂਦਰੀ ਕਾਨੂੰਨ ਮੰਤਰਾਲੇ ਨੇ ਇਹ ਕਲੀਅਰ ਕੀਤਾ ਜੀ ਕਿ ਪੰਜਾਬ ਸਰਕਾਰ ਦੇ ਵੱਲੋਂ ਆਈ ਅਸਹਿਮਤੀ ਦੇ ਮਗਰੋਂ ਇਸ ਮਾਮਲੇ ਤੇ ਕੋਈ ਫੈਸਲਾ ਨਹੀਂ ਲਿਆ ਗਿਆ। ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਰਾਂ ਨੇ ਅਪ੍ਰੈਲ 2015 ਦੇ ਵਿੱਚ ਦਿੱਲੀ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਹਰਿਆਣਾ ਦੇ ਵਾਸਤੇ ਵੱਖਰੀ ਹਾਈ ਕੋਰਟ ਦੀ ਮੰਗ ਜਿਹੜੀ ਆ ਉਹ ਉਠਾਈ ਸੀਗੀ। ਹਰਿਆਣਾ ਸਰਕਾਰ ਦੇ ਵੱਲੋਂ ਕੁਝ ਸਮਾਂ ਪਹਿਲਾਂ ਵੀ ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਵੀ ਇੱਕ ਸੰਘ ਪ੍ਰਚਾਰਕ ਦੇ ਨਾਂ ਦੇ ਉੱਤੇ ਰੱਖਣ ਦੀ ਤਜਵੀਜ਼ ਕੇਂਦਰ ਨੂੰ ਭੇਜੀ ਗਈ ਸੀ, ਜਿਹੜੀ ਕਿ ਸਿਰੇ ਨਹੀਂ ਲੱਗੀ। ਇਹ ਤੋਂ ਪਹਿਲਾਂ ਹਰਿਆਣੇ ਦੀ ਸਰਕਾਰ ਨੇ 2002 ਦੇ ਵਿੱਚ ਤੇ 2005 ਦੇ ਵਿੱਚ ਹਰਿਆਣਾ ਵਿਧਾਨ ਸਭਾ ਦੇ ਵਿੱਚ ਵੱਖਰੀ ਹਾਈ ਕੋਰਟ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਮਤੇ ਪਾਸ ਕੀਤੇ ਸੀਗੇ। ਹਰਿਆਣੇ ਦਾ ਤਰਕ ਇਹ ਹੈ ਕਿ ਸੰਵਿਧਾਨ ਦੀ ਧਾਰਾ 214 ਦੇ ਵਿੱਚ ਹਰ ਰਾਜ ਦੀ ਵੱਖਰੀ ਹਾਈ ਕੋਰਟ ਦੀ ਵਿਵਸਥਾ ਹੈ ਔਰ ਹਰਿਆਣੇ ਦੀ ਸਰਕਾਰ ਨੇ ਇਹ ਜਿਹੜਾ ਦਿੱਤਾ ਸੀਗਾ ਜੀ ਤਜਵੀਜ਼ ਬਣਾ ਕੇ ਕਿ ਵਿਧਾਨ ਸਭਾ ਸੈਕਟਰੀਏਟ ਤੇ ਸਿਵਲ ਸੈਕਟਰੀਏਟ ਜਿਹੜੇ ਆ ਇੱਕ ਤਰ੍ਹਾਂ ਦੀ ਹਰਿਆਣੇ ਦੀ ਵੱਖਰੀ ਹਾਈ ਕੋਰਟ ਬਣੇ। ਹਰਿਆਣੇ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਅਫਸਰਾਂ ਨੂੰ ਜਿਹੜੀ ਹੈ ਤਾਇਨਾਤੀ ਦੇ ਵਾਸਤੇ ਪੰਜਾਬ ਤੇ ਹਰਿਆਣਾ ਦੇ 60-40 ਦੇ ਫਾਰਮੂਲੇ ਦੇ ਵਿੱਚ ਵੀ ਬਦਲਾਅ ਕਰਨ ਦੀ ਮੰਗ ਜਿਹੜੀ ਉਹ ਉਠਾਈ ਸੀ। ਹਾਲ ਦੀ ਘੜੀ ਜਿਹੜੀ ਹੈ ਜੀ ਇਹ ਟਲ ਗਈ ਹੈ, ਕਿੰਨੀ ਕੁ ਦੇਰ ਜਿਹੜੀ ਹੈ ਜੀ ਉਹ ਟਲੂਗੀ ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਜੀ ਉਹ ਸਵਾਲ ਹੈ। ਇਹਦਾ ਜਿਹੜਾ ਦੂਸਰਾ ਪੱਖ ਹੈ ਉਹ ਇਹ ਹੈ ਕਿ ਜਿਵੇਂ ਚੰਡੀਗੜ੍ਹ ਜਿਹੜਾ ਜੀ ਉਹ ਪੰਜਾਬ ਦੇ ਪਿੰਡ ਉਜਾੜ ਕੇ ਜਿਹੜਾ ਉਹ ਬਣਿਆ ਸੀਗਾ। ਹਾਲਾਂਕਿ ਕੁਝ ਲੋਕ ਸੋਚਦੇ ਨੇ ਕਿ ਕੀ ਲੈਣਾ ਚੰਡੀਗੜ੍ਹ ਤੋਂ, ਪਰ ਸ਼ਾਇਦ ਉਹਨਾਂ ਨੂੰ ਹੋ ਸਕਦਾ ਜੀ ਨਾ ਦੁੱਖ ਹੋਵੇ ਨਾ ਸੇਕ ਲੱਗਿਆ ਹੋਵੇ ਇਹਦਾ। ਜਿਨ੍ਹਾਂ ਨੂੰ ਸੇਕ ਪਹੁੰਚਿਆ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਪੰਜਾਬ ਦੀ ਜਗ੍ਹਾ ਦੇ ਉੱਤੇ ਉਜਾੜ ਕੇ ਜਿਹੜਾ ਬਣਿਆ ਸੀਗਾ। ਇਹ ਇੱਕ ਕਿਸਮ ਦੇ ਨਾਲ ਜੇ ਹਰਿਆਣਾ ਮੰਗਦਾ ਹਾਈ ਕੋਰਟ ਉਹਨੂੰ ਬਣਾ ਲੈਣ ਦੇਣੀ ਚਾਹੀਦੀ ਹੈ ਜੀ। ਇਹਦੇ ਨਾਲ ਜਿਹੜਾ ਪੰਜਾਬ ਦਾ ਹੱਕ ਹੈ ਉਹ ਚੰਡੀਗੜ੍ਹ ਦੇ ਉੱਤੇ ਹੋਰ ਮਜ਼ਬੂਤ ਹੋਊਗਾ। ਪਰ ਪੰਜਾਬ ਸਰਕਾਰ ਨੇ ਜਿਹੜਾ ਜੀ ਇਹਦੇ ਉੱਤੇ ਇਤਰਾਜ਼ ਲਾ ਕੇ ਭੇਜਤਾ ਕਿ ਇਹ ਨਹੀਂ ਜਿਹੜੀ ਆ ਉਹ ਬਣਨੀ ਚਾਹੀਦੀ, ਕਿਉਂਕਿ ਹੋ ਸਕਦਾ ਜੀ ਫਿਰ ਉਹਨਾਂ ਨੂੰ ਇਹ ਲੱਗੇ ਕਿ ਚੰਡੀਗੜ੍ਹ ਦੇ ਵਿੱਚ ਰੇਟ ਨਾ ਘਟ ਜਾਣ ਕਿਤੇ। ਬਿਲਕੁਲ ਜੀ, ਨਾਲੇ ਉਹਨਾਂ ਦੀ ਆਪਣੀ ਹਾਈ ਕੋਰਟ ਹੋਊਗੀ ਤਾਂ ਜਿਹੜੇ ਮੁਕੱਦਮੇ ਆ ਕਈ ਸਾਲ ਲਟਕਦੇ ਰਹਿੰਦੇ ਆ ਤਾਂ ਉਹਨਾਂ ਦੇ ਫੈਸਲੇ ਵੀ ਛੇਤੀ ਹੋਣਗੇ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਮੋਹਕਮ ਸਿੰਘ ਦੀ। ਉਹਨਾਂ ਨੇ ਕਿਹਾ ਕਿ ਕੇਜਰੀਵਾਲ ਨਾਲ ਮੁਲਾਕਾਤ ਕੋਈ ਪਾਪ ਨਹੀਂ। ਐਕਚੁਅਲੀ ਜੀ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਹੋਰੀ ਉਹਨਾਂ ਨੇ ਜਿਹੜਾ ਜੀ ਕੁਝ ਗੰਭੀਰ ਇਲਜ਼ਾਮ ਲਾਏ ਸਨ ਆਮ ਆਦਮੀ ਪਾਰਟੀ ਦੇ ਉੱਤੇ। ਇਹ ਕਿਹਾ ਸੀਗਾ ਕਿ ਉਹ ਗਰਮ ਦਲੀਆਂ ਦੇ ਨਾਲ ਸੰਬੰਧ ਰੱਖ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਇਹਨਾਂ ਗਰਮ ਦਲੀਆਂ ਦੇ ਰਾਹੀਂ ਵਿਦੇਸ਼ਾਂ ਤੋਂ ਪੈਸਾ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਨੂੰ ਆ ਰਿਹਾ।
ਉਹਨਾਂ ਨੇ ਸੈਂਟਰ ਦੀ ਸਰਕਾਰ ਨੂੰ ਇਹ ਕਿਹਾ ਸੀਗਾ ਕਿ ਇਸ ਬਾਹਰੋਂ ਆਉਣ ਵਾਲੇ ਪੈਸੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਜਿਹੜਾ ਕਿ ਖਾਲਿਸਤਾਨੀ ਗਰੁੱਪਾਂ ਦੇ ਵੱਲੋਂ ਇੱਥੇ ਭੇਜਿਆ ਜਾ ਰਿਹਾ। ਉਹਨਾਂ ਨੇ ਇਹਦੇ ਵਿੱਚ ਮੋਹਕਮ ਸਿੰਘ ਹੋਰਾਂ ਦਾ ਨਾਮ ਉਚੇਚੇ ਤੌਰ ਦੇ ਉੱਤੇ ਲਿਆ ਸੀਗਾ ਕਿ ਮੋਹਕਮ ਸਿੰਘ ਹੋਰੀ ਦਿੱਲੀ ਦੇ ਵਿੱਚ ਜਾ ਕੇ ਅਰਵਿੰਦ ਕੇਜਰੀਵਾਲ ਦੇ ਨਾਲ ਮੀਟਿੰਗਾਂ ਜਿਹੜੀਆਂ ਜੀ ਉਹ ਕਿਉਂ ਕਰ ਰਹੇ ਨੇ। ਹੁਣ ਇਹਦਾ ਜਵਾਬ ਦਿੰਦਿਆਂ ਹੋਇਆਂ ਜੀ ਯੂਨਾਈਟਿਡ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਮੋਹਕਮ ਸਿੰਘ ਹੋਰਾਂ ਨੇ ਇਹ ਕਿਹਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ 2-3 ਮੁਲਾਕਾਤਾਂ ਕੀਤੀਆਂ ਨੇ। ਉਹਨਾਂ ਨੇ ਕਿਹਾ ਕਿ ਜੇ ਬਾਦਲਾਂ ਨੂੰ ਮਿਲਣਾ ਗੁਨਾਹ ਨਹੀਂ ਤਾਂ ਫਿਰ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨੀ ਵੀ ਕੋਈ ਪਾਪ ਨਹੀਂ ਹੈ। ਮੋਹਕਮ ਸਿੰਘ ਹੋਰਾਂ ਨੇ ਅੱਜ ਪਾਰਟੀ ਦੀ ਹੋਈ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਸੀ ਉਸ ਤੋਂ ਬਾਅਦ ਇਹ ਕਿਹਾ ਕਿ ਜੇ ਦੋਵੇਂ ਬਾਦਲ ਉਹਨਾਂ ਨੂੰ ਮਿਲ ਕੇ ਅੱਤਵਾਦੀ ਨਹੀਂ ਹੋਏ ਤਾਂ ਫਿਰ ਕੇਜਰੀਵਾਲ ਨਾਲ ਉਹਨਾਂ ਦੀ ਮੁਲਾਕਾਤ ਨੂੰ ਖਾਲਿਸਤਾਨ ਨਾਲ ਜੋੜਨ ਦੀ ਕੀ ਜਿਹੜੀ ਹੈ ਜੀ ਉਹ ਤੁੱਕ ਬਣਦੀ ਹੈ। ਮੋਹਕਮ ਸਿੰਘ ਹੋਰਾਂ ਨੇ ਕੇਜਰੀਵਾਲ ਨੂੰ ਇਹ ਕਿਹਾ ਕਿ ਉਹ ਪੰਥ ਪੰਜਾਬ ਘੱਟ ਗਿਣਤੀਆਂ ਤੇ ਫੈਡਰਲਿਜ਼ਮ ਦੇ ਉੱਪਰ ਆਪਣੀ ਨੀਤੀ ਸਪਸ਼ਟ ਕਰਨ ਤੇ ਇਸ ਤੋਂ ਬਾਅਦ ਹੀ ਆਪ ਦੇ ਨਾਲ ਕੋਈ ਚੋਣ ਸਮਝੌਤਾ ਜਿਹੜਾ ਜੀ ਉਹ ਹੋ ਸਕਦਾ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਦੁਬਾਰਾ ਮੀਟਿੰਗ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਫਿਰ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਮਿਲਣਗੇ। ਇਹਨੇ ਇੱਕ ਕਿਸਮ ਦੇ ਨਾਲ ਜਿਹੜਾ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਜਿਹੜਾ ਰੌਲਾ ਪਾਇਆ ਗਿਆ ਸੀ ਉਹਦੀ ਥੋੜੀ ਫੂਕਤਾ ਜਿਹੜੀ ਹੈ ਜੀ ਉਹ ਕੱਢ ਕੇ ਰੱਖ ਦਿੱਤੀ ਹੈ ਕਿ ਮੀਟਿੰਗ ਹੀ ਕੀਤੀ ਹੈ, ਮੀਟਿੰਗ ਕਰਨ ਦੇ ਨਾਲ ਹਰਜ ਵੀ ਕੀ ਹੈ ਜੀ। ਬਿਲਕੁਲ ਜੀ, ਜਿਹੜਾ ਡਾਇਲਾਗ ਹੈ ਖੋਲ੍ਹਣਾ ਚਾਹੀਦਾ, ਗੱਲਬਾਤ ਕਰਨੀ ਚਾਹੀਦੀ ਆ। ਇਹ ਆਪਣੇ ਆਪ ਦੇ ਵਿੱਚ ਹੀ ਸੁਪਰੀਮ ਬਣੇ ਫਿਰਦੇ ਕਿ ਸਾਡੇ ਨਾਲ ਸਾਰੀਆਂ ਗੱਲਾਂ ਕੀਤੀਆਂ ਜਾਣ। ਤਾਂ ਅੱਗੇ ਆਮ ਆਦਮੀ ਪਾਰਟੀ ਦੀ ਫਿਰ ਗੱਲ ਕਰਦੇ ਹਾਂ ਕਿ ਇਹਨਾਂ ਨੇ ਵੀ ਸੁਖਬੀਰ ਸਿੰਘ ਬਾਦਲ ਤੇ ਗੰਭੀਰ ਦੋਸ਼ ਲਾਏ। ਐਕਚੁਅਲੀ ਜੀ ਇੱਕ ਦਿਨ ਬਾਅਦ ਜਦੋਂ ਕਿ ਪਹਿਲਾਂ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਗੰਭੀਰ ਦੋਸ਼ ਲਾਏ ਸੀਗੇ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਗੜਬੜ ਕਰਾਉਣਾ ਚਾਹੁੰਦੀ ਆ ਪੰਜਾਬ ਦੇ ਵਿੱਚ ਔਰ ਇਹਦਾ ਜਿਹੜਾ ਸਬੰਧ ਆ ਜੀ ਉਹ ਰੈਡੀਕਲ ਸਿੱਖਾਂ ਦੇ ਨਾਲ ਜਿਹੜੇ ਗਰਮ ਦਰੀਆਂ ਦੇ ਨਾਲ ਜਿਹੜਾ ਉਹ ਦੱਸਿਆ ਗਿਆ ਸੀਗਾ ਔਰ ਇਹ ਵੀ ਦੋਸ਼ ਲਾਇਆ ਸੀਗਾ ਜੀ ਉਹਨਾਂ ਨੇ ਇਹ ਕਿ ISI ਜਿਹੜੀ ਆ ਜੀ ਉਹ ਪੰਜਾਬ ਦੇ ਵਿੱਚ ਗੜਬੜ ਕਰਾਉਣਾ ਚਾਹੁੰਦੀ ਹੈ ਔਰ ਇੱਥੇ ਕੁਝ ਆਗੂ ਜਿਹੜੇ ਆ ਉਹਨਾਂ ਦੇ ਉੱਤੇ ਜਾਨਲੇਵਾ ਹਮਲੇ ISI ਕਰ ਸਕਦੀ ਹੈ। ਇਹ ਗੰਭੀਰ ਜਿਹੜਾ ਦੋਸ਼ ਸੀਗਾ ਜੀ ਇਹ ਵੀ ਦੱਸਦੀ ਹੈ ਜੀ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤੇ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਤਾਂ ਇੱਥੋਂ ਤੱਕ ਕਹਿਤਾ ਜੀ ਤੁਹਾਡੇ ਇੱਥੇ USA ਦੇ ਵਿੱਚ ਜਿਹੜੀ ਗੁਟਕੇ ਦੀ ਬੇਅਦਬੀ ਹੋਈ ਆ ਵੀ ਉਹਦੇ ਪਿੱਛੇ ਵੀ ISI ਦਾ ਹੱਥ ਹੈ। ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਆਗੂ ਨੇ ਉਹਨਾਂ ਨੇ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਦੀ ਅਗਵਾਈ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਕੀਤੀ ਹੈ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਉਠਾਈ ਹੈ ਕਿ ਅਕਾਲੀ ਦਲ ਜਿਹੜਾ ਜੀ ਉਹ ਆਪਣੀ ਹਾਰ ਨੂੰ ਵੇਖਦਿਆਂ ਹੋਇਆ ਇੱਦਾਂ ਦੇ ਇਲਜ਼ਾਮ ਲਾ ਰਿਹਾ। ਉਹਨਾਂ ਨੇ ਇਹ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਇਸ ਜਿਹੜਾ ਬਿਆਨ ਹੈ ਉਹਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ। ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਜੀ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਉੱਤੇ ਹਮਲੇ ਜਿਹੜੇ ਆ ਉਹ ਹੋ ਸਕਦੇ ਨੇ। ਉਹਨਾਂ ਨੇ ਜਿਹੜੇ ਕੁਝ ਉਮੀਦਵਾਰ ਸੀ ਉਹਨਾਂ ਨੂੰ ਵੀ ਪੇਸ਼ ਕੀਤਾ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹਦੇ ਵਿੱਚ ਹਰਜੋਤ ਸਿੰਘ ਬੈਂਸ, ਪਾਇਲ ਤੋਂ ਗੁਰਪ੍ਰੀਤ ਸਿੰਘ ਲਾਪਰਾ, ਬਲਾਚੌਰ ਤੋਂ ਬ੍ਰਿਗੇਡੀਅਰ ਰਾਜਕੁਮਾਰ, ਬਸੀ ਪਠਾਣਾ ਤੋਂ ਸੰਤੋਖ ਸਿੰਘ ਸਲਾਣਾ ਤੇ ਰੂਪਨਗਰ ਤੋਂ ਅਮਰਜੀਤ ਸਿੰਘ ਜਿਹੜੇ ਜੀ ਉਹ ਹਾਜ਼ਰ ਸੀਗੇ। ਉਹਨਾਂ ਨੇ ਇਹ ਕਿਹਾ ਕਿ ਇਹ ਆਮ ਲੋਕ ਨੇ ਔਰ ਇਹ ਆਮ ਲੋਕਾਂ ਦੇ ਉੱਤੇ ਹਮਲੇ ਜਿਹੜੇ ਆ ਜੀ ਉਹ ਇਹ ਕਰਵਾਏ ਜਾ ਸਕਦੇ ਆ। ਉਹਨਾਂ ਨੇ ਕਿਹਾ ਕਿ ਇਸ ਬਿਆਨ ਨੂੰ ਇਸ ਸੰਦਰਭ ਦੇ ਵਿੱਚ ਲਿਆ ਜਾਣਾ ਚਾਹੀਦਾ ਕਿ ਮੁੜ ਕੇ ਨਾ ਜਿਹੜਾ ਜੀ ਉਹ ISI ਦਾ ਲਾ ਦਿੱਤਾ ਜਾਊਗਾ। ਬਿਲਕੁਲ ਜੀ, ਜਿਹੜੀ ਬੇਅਦਬੀ ਦੀ ਇੱਥੇ ਗੱਲ ਕਰਦੇ ਆ ਬਿਲਕੁਲ ਸਿੱਖ ਸੁਚੇਤ ਆ, ਉਹ ਜ਼ਰੂਰ ਆਪਣੀ ਟੇਕ ਕੇਅਰ ਕਰਨਗੇ। ਪਰ ਜਿਹੜੀ ਪਿਛਲੇ ਸਾਲ ਤੋਂ ਬੇਅਦਬੀ ਹੋਈ ਆ ਉਹਦੇ ਬਾਰੇ ਇਹਨਾਂ ਨੇ ਕੀ ਕੀਤਾ, ਬਿਆਨ ਤੇ ਬਿਆਨ ਜ਼ਰੂਰ ਲੀਡਰਾਂ ਦੇ ਆ ਰਹੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਨਈਆ ਕੁਮਾਰ ਦੀ, ਉਸ ਨੂੰ ਵੀ ਹਾਈ ਕੋਰਟ ਵੱਲੋਂ ਰਾਹਤ। ਇਹ ਦਿੱਲੀ ਹਾਈ ਕੋਰਟ ਨੇ ਦੇਸ਼ ਧਰੋਹ ਦੇ ਜਿਹੜਾ ਜੀ ਦੋਸ਼ ਦਾ ਸਾਹਮਣਾ ਕਰ ਰਹੇ ਜਵਾਹਰ ਲਾਲ ਨਹਿਰੂ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਕਨਈਆ ਕੁਮਾਰ ਨੂੰ ਵੱਡੀ ਰਾਹਤ ਜਿਹੜੀ ਅੱਜ ਦਿੱਤੀ ਆ। ਉਹਨਾਂ ਨੂੰ ਜਿਹੜੀ ਦਿੱਤੀ ਹੋਈ ਹੈ ਜ਼ਮਾਨਤ, ਜਿਹੜੀ ਅਗਾਊਂ ਜ਼ਮਾਨਤ ਉਹਨੂੰ ਰੱਦ ਕਰਨ ਦੇ ਵਾਸਤੇ ਜਿਹੜੀ ਅਪੀਲ ਪਾਈ ਸੀ ਉਹਨੂੰ ਖਾਰਜ ਕਰ ਦਿੱਤਾ ਜੀ। ਹਾਈ ਕੋਰਟ ਨੇ ਜਿਹੜਾ ਜੀ ਫੈਸਲਾ ਰਾਖਵਾਂ ਰੱਖ ਲਿਆ ਪਰ ਇਸ ਮਾਮਲੇ 'ਚ ਪਟੀਸ਼ਨ ਤੇ ਰਿਹਾਈ ਦੇ ਮਗਰੋਂ ਕਨਈਆ ਕੁਮਾਰ ਦੇ ਫੌਜ ਵਿਰੁੱਧ ਬਿਆਨਾਂ ਤੇ ਪ੍ਰਧਾਨ ਮੰਤਰੀ ਤੇ ਟਿੱਪਣੀਆਂ ਨੂੰ ਦੇਸ਼ ਵਿਰੋਧੀ ਤੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਦੱਸਦਿਆਂ ਅੰਤਰਿਮ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਗਈ ਸੀਗੀ ਜੀ। ਇਸ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਕਿਹਾ ਸੀਗਾ ਕਿ ਕਨਈਆ ਕੁਮਾਰ ਨੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਪਰ ਜ਼ਮਾਨਤ ਰੱਦ ਕਰਨ ਬਾਰੇ ਕੋਈ ਰਾਏ ਨਹੀਂ ਦਿੱਤੀ ਸੀ ਤੇ ਫੈਸਲਾ ਅਦਾਲਤ ਤੇ ਛੱਡ ਦਿੱਤਾ ਸੀਗਾ ਜੀ। ਸੁਣਵਾਈ ਦੇ ਦੌਰਾਨ ਦਿੱਲੀ ਪੁਲਿਸ ਦੀ ਖਿਚਾਈ ਕਰਦਿਆਂ ਅਦਾਲਤ ਨੇ ਕਿਹਾ ਸੀਗਾ ਕਿ ਉਹਨੇ ਸਿਸਟਮ ਦਾ ਮਜ਼ਾਕ ਬਣਾ ਦਿੱਤਾ ਹੈ। ਅਦਾਲਤ ਦਿੱਲੀ ਪੁਲਿਸ ਦੇ ਵੱਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਤੋਂ ਸੰਤੁਸ਼ਟ ਨਹੀਂ ਹੋਈ। ਅਦਾਲਤ ਨੇ ਇਹ ਕਿਹਾ ਕਿ ਪਿਛਲੀਆਂ 3 ਤਰੀਕਾਂ ਤੇ ਪੁਲਿਸ ਇਹ ਸਪਸ਼ਟ ਨਹੀਂ ਕਰ ਸਕੀ ਕਿ ਕਨਈਆ ਦੇ ਮਾਮਲੇ ਦੇ ਵਿੱਚ ਉਹਦਾ ਕੀ ਸਟੈਂਡ ਹੈ। ਅਦਾਲਤ ਨੇ ਇਹ ਕਿਹਾ ਕਿ ਪੁਲਿਸ ਦਾ ਜਵਾਬ ਹੈਰਾਨੀਜਨਕ ਹੈ ਕਿ ਅਦਾਲਤ ਖੁਦ ਫੈਸਲਾ ਕਰੇ ਕਿ ਜ਼ਮਾਨਤ ਰੱਦ ਹੋਊਗੀ ਜਾਂ ਨਹੀਂ। ਅਦਾਲਤ ਨੇ ਕਿਹਾ
ਕਿ ਜਦੋਂ ਜ਼ਮਾਨਤ ਅਦਾਲਤ ਨੇ ਦਿੱਤੀ ਹੋਈ ਹੈ ਤੇ ਉਹਨੇ ਸੋਚ ਸਮਝ ਕੇ ਦਿੱਤੀ ਹੈ, ਇਸ ਕਰਕੇ ਜਦੋਂ ਪੁਲਿਸ ਕੋਈ ਦਲੀਲ ਹੀ ਨਹੀਂ ਦੇ ਸਕੀ ਤੇ ਫਿਰ ਇਸ ਜ਼ਮਾਨਤ ਨੂੰ ਰੱਦ ਕਰਨ ਦੀ ਕੀ ਤੁਕ ਬਣਦੀ ਹੈ? ਜੀ ਜੀ ਬਿਲਕੁਲ, ਇਹ ਬਹੁਤ ਵੱਡੀ ਰਾਹਤ ਮਿਲੀ ਉਹਨਾਂ ਨੂੰ ਤਾਂ ਅਖੀਰ ਵਿੱਚ ਆਜ਼ਨਾਵਾ ਕਿ ਗਠੜੀ ਦੁੱਖਾਂ ਦੀ ਚੁੱਕ ਕਿਸਾਨ ਪਹੁੰਚੇ, ਦੱਸਣ ਗਏ ਗਵਰਨਰ ਨੂੰ ਦੁੱਖ ਬੇਲੀ। ਗਠੜੀ ਦੁੱਖਾਂ ਦੀ ਚੁੱਕ ਕਿਸਾਨ ਪਹੁੰਚੇ, ਦੱਸਣ ਗਏ ਗਵਰਨਰ ਨੂੰ ਦੁੱਖ ਬੇਲੀ। ਲੋਕਤੰਤਰ ਦੇ ਵੱਡਿਆ ਰਾਜਿਆ ਓਏ, ਬਾਹਲੀ ਮੌਤ ਤੋਂ ਬੁਰੀ ਹੈ ਭੁੱਖ ਬੇਲੀ। ਅਸੀਂ ਭਾਰਤ ਦੀ ਭੁੱਖ ਸੀ ਦੂਰ ਕੀਤੀ, ਸਾਨੂੰ ਪੁੱਛੀ ਨਹੀਂ ਕਿਸੇ ਨੇ ਸੁੱਖ ਬੇਲੀ। ਕੋਈ ਕਿਰਤੀ ਦਾ ਪੁੱਛਦਾ ਹਾਲ ਹੈ ਨਹੀਂ, ਸਭਨੀ ਥਾਈਂ ਲੁਟੇਰੇ ਨੇ ਮੁੱਖ ਬੇਲੀ। ਖਾਲੀ ਦੇ ਕੇ ਦਿਲਾਸਾ ਉਸ ਤੋੜ ਦਿੱਤਾ, ਗੋਲੀ ਕੋਈ ਕਿਸਾਨਾਂ ਦੀ ਗੱਲ ਹੈ ਨਹੀਂ। ਖਾਲੀ ਦੇ ਕੇ ਦਿਲਾਸਾ ਉਸ ਤੋੜ ਦਿੱਤਾ, ਗੋਲੀ ਕੋਈ ਕਿਸਾਨਾਂ ਦੀ ਗੱਲ ਹੈ ਨਹੀਂ। ਘੜੇ ਥਿੰਦੇ ਦੇ ਉੱਤੇ ਨਹੀਂ ਅਸਰ ਹੁੰਦਾ, ਕਰਨਾ ਕਿਸੇ ਨੇ ਕੱਖ ਵੀ ਹੱਲ ਹੈ ਨਹੀਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ। ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੁੰਦਾ ਤੇ ਅਗਲਾ ਬੁਲਟਨ ਲੈ ਕੇ ਫਿਰ ਹਾਜ਼ਰ ਹੋਵਾਂਗੇ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਸਤਿ ਸ੍ਰੀ ਅਕਾਲ।